ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 27 ਅਕਤੂਬਰ 2014 11 ਕੱਤਕ ਨਾਨਕਸ਼ਾਹੀ ਸੰਮਤ 546 ਦੇ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਉਸ ਤੋਂ ਬਾਅਦ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਵੀਕਡੇ ਤਾਂ ਬਿਜ਼ੀ ਹੁੰਦੇ ਨੇ, ਵੀਕਐਂਡ ਉਸ ਤੋਂ ਵੀ ਜ਼ਿਆਦਾ ਬਿਜ਼ੀ ਹੁੰਦਾ ਹੈ। ਸਾਡੇ ਲਈ ਕੋਈ ਵੈਕੇਸ਼ਨ ਤਾਂ ਨਹੀਂ ਹੈ। ਜੀ ਜੀ। ਇਹ ਵੀਕਐਂਡ ਮੈਂ ਨਿਊ ਜਰਸੀ ਸਟੇਟ ਦੇ ਵਿੱਚ ਮੁੱਖ ਤੌਰ ਤੇ 2 ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਜੀ। ਸੈਚਰਡੇ ਸਾਡੇ ਸਿੱਖ ਯੂਥ ਆਫ ਅਮਰੀਕਾ ਦੇ ਲੰਬਾ ਵਕਤ ਜਨਰਲ ਸੈਕਟਰੀ ਰਹੇ ਵੀਰ ਸੁਪਿੰਦਰ ਸਿੰਘ, ਉਹਨਾਂ ਦਾ ਪਰਿਵਾਰਕ ਸਮਾਗਮ ਸੀ ਗੁਰਦੁਆਰਾ ਗਲੈਨ ਰੌਕ ਸਾਹਿਬ ਵਿਖੇ ਜੀ। ਪਰ ਬੜੀ ਵੱਡੀ ਗਿਣਤੀ ਦੇ ਵਿੱਚ ਦੂਰ ਦੁਰਾਡਿਓਂ ਸਿੱਖ ਐਕਟਿਵਿਸਟ ਇਸ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਆਏ ਸਨ। ਸੋ ਇਹ ਮੌਕਾ ਵੀ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਰੀਚਾਰਜਿੰਗ ਆਫ ਦਾ ਬੈਟਰੀਜ਼ ਜੀ, ਕਿਉਂਕਿ ਜਿਹੜਾ ਵੀ ਸੰਘਰਸ਼ ਲੰਬਾ ਹੁੰਦਾ ਹੈ, ਜਿਹੜੇ ਲੋਕ ਬੜੇ ਉਤਸ਼ਾਹ ਨਾਲ ਤੁਰਦੇ ਨੇ, ਹੌਲੀ ਹੌਲੀ ਪਹਿਲਾਂ ਭੱਜਦੇ ਨੇ, ਫਿਰ ਤੇਜ਼ ਤੁਰਦੇ ਨੇ, ਫਿਰ ਸਲੋ ਡਾਊਨ ਹੁੰਦੇ ਨੇ, ਫਿਰ ਖਲੋ ਜਾਂਦੇ ਨੇ, ਫਿਰ ਕਈ ਬਹਿ ਜਾਂਦੇ ਨੇ ਜੀ। ਸੋ ਕਈ ਵਾਰੀ ਤੁਸੀਂ ਜੇ ਬੈਠਿਆਂ ਨੂੰ ਹੱਲਾਸ਼ੇਰੀ ਦਿੰਦੇ ਹੋ, ਖੜੇ ਹੋ ਜਾਣਗੇ, ਖੜੇ ਵਾਲੇ ਤੁਰਨਗੇ, ਤੁਰਨ ਵਾਲੇ ਭੱਜਣਗੇ, ਭੱਜਣ ਵਾਲੇ ਉੱਡਣਗੇ ਤਾਂ ਨਹੀਂ ਵੈਸੇ, ਲੇਕਿਨ ਇਹ ਹੈ ਕਿ ਉਤਸ਼ਾਹ ਹੁੰਦਾ। ਸੋ ਇਹ ਇੱਕ ਜਿਹੜਾ ਐਨਾਲਿਸਿਸ ਜਾਂ ਜਿਸ ਨੂੰ ਕਹੋ ਵੀ ਆਪਾ ਪੜਚੋਲ ਦਾ ਮੌਕਾ ਵੀ ਸੀ। ਔਰ ਮੈਂ ਆਪਣਾ ਜਿਹੜਾ ਐਡਰੈਸ ਹੈ ਉਹ ਹਾਰਡ ਹਿਟਿੰਗ ਹੀ ਸੀ, ਜਿਸ ਨੂੰ ਬਾਅਦ ਦੇ ਵਿੱਚ ਬਹੁਤ ਸਾਰਿਆਂ ਨੇ ਮਹਿਸੂਸ ਵੀ ਕੀਤਾ ਕਿ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਗਫਲਤ ਕਰ ਰਹੇ ਤੇ ਕੁਛ ਨੇ ਜੋਕਿੰਗਲੀ ਵੀ ਕਿਹਾ ਕਿ ਅੱਜ ਡਾਕਟਰ ਸਾਹਿਬ ਤੁਸੀਂ ਬੜਾ ਲੂਣ ਦਿੱਤਾ ਜੀ, ਫਿਰ ਆਪ ਹੀ ਕਹਿੰਦੇ ਜੀ ਸਾਨੂੰ ਲੋੜ ਵੀ ਹੁੰਦੀ ਹੈ ਇਹਦੀ। ਸੋ ਦੇਖੋ, ਗੱਲ ਤਾਂ ਅਲਟੀਮੇਟਲੀ ਇਹ ਹੈ ਵੀ ਅਸੀਂ ਬਹੁਤ ਵਾਰ ਲੋਕਾਂ ਦੇ ਸਿਰ ਤੇ ਕਈ ਵਾਰੀ ਗੱਲ ਮੜ ਦਿੰਦੇ ਹਾਂ ਕਿ ਜੀ ਲੋਕ ਨਹੀਂ ਤੁਰਦੇ ਜਾਂ ਲੋਕ ਤਿਆਰ ਨਹੀਂ, ਜਾਂ ਇਹ ਹੈ। ਮੈਂ ਸਮਝਦਾ ਵੀ ਪੰਥ ਤਾਂ ਹਮੇਸ਼ਾ ਹੀ ਜੇ ਉਹਨਾਂ ਨੂੰ ਠੀਕ ਡਾਇਰੈਕਸ਼ਨ, ਠੀਕ ਨਿਸ਼ਾਨਾ ਔਰ ਠੀਕ ਬੰਦੇ ਜਿਹੜੇ ਨੇ ਕੋਈ ਵੀ ਨਿਸ਼ਾਨਾ ਦੇਣ ਤੇ ਪੰਥ ਤਾਂ ਹਮੇਸ਼ਾ ਹੀ ਖਲੋਂਦਾ ਹੈ। ਪਿਛਲੇ ਸਾਰੇ ਪੀਰੀਅਡ ਸੰਤ ਪਿੰਡਰਾਂ ਵਾਲਿਆਂ ਤੋਂ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਰਾਜੋਆਣਾ ਦੀ ਫਾਂਸੀ, ਬਲੈਕ ਵਾਰੰਟ ਵਾਲਾ ਸਾਰਾ ਕਿੱਸਾ ਜੀ, ਔਰ ਈਵਨ ਭਾਈ ਗੁਰਬਖਸ਼ ਸਿੰਘ ਦੇ ਵਰਤ ਵੇਲੇ ਕੌਮ ਤਾਂ ਖਲੋ ਜਾਂਦੀ ਹੈ। ਸੋ ਮੈਂ ਇਹ ਮਹਿਸੂਸ ਕਰਦਾ ਕਿ ਸਾਡੇ ਹੀ ਬਹੁਤ ਸਾਰੇ ਜਿਹੜੇ ਸਾਥੀ ਨੇ ਜਿਹੜੇ ਇਸ ਕਾਫਲੇ ਦੇ ਕਦੇ ਆਪਣੇ ਆਪ ਨੂੰ ਸ਼ਾਹ ਸਵਾਰ ਕਹਿੰਦੇ ਸਨ, ਉਹਨਾਂ ਨੇ ਹੀ ਜਿਹੜੀ ਹੈ ਇਹਦੇ 'ਚ ਢਿੱਲ-ਮੱਠ ਲਿਆਂਦੀ ਹੈ। ਔਰ ਜਿਸ ਕਾਰਨ ਕਰਕੇ ਦੁਸ਼ਮਣਾਂ ਨੂੰ ਮੌਕਾ ਮਿਲਦਾ ਹੈ, ਉਹਨਾਂ ਦਾ ਨੰਬਰ ਸਵੈਲ ਹੁੰਦਾ ਹੈ, ਕਿਉਂਕਿ ਜਿਹੜੀ ਨਵੀਂ ਇਹਨਾਂ ਦੀ ਸਾਰੀ ਟੈਕਨੀਕ ਹੈ ਮੋਦੀ ਸਰਕਾਰ ਦੀ, ਜਿਵੇਂ IT ਪ੍ਰੋਫੈਸ਼ਨਲਸ ਦੂਜਿਆਂ ਨੂੰ ਨਾਲ ਜੋੜਿਆ, ਬੜਾ ਨੈਗੇਟਿਵ ਪ੍ਰੋਪੇਗੈਂਡਾ ਹੈ। ਤੇ ਜੇ ਸਾਡੇ ਪੱਖੋਂ ਜਿਹੜੀ ਹੈ ਉਹ ਜਿੰਨੀ ਕੁ ਐਕਟੀਵਿਟੀ ਪਹਿਲਾਂ ਸੀ ਉਹ ਵੀ ਨਾ ਰਹੇ, ਚਾਹੀਦਾ ਤਾਂ ਵੀ ਉਹ ਡਬਲ ਟ੍ਰਿਪਲ ਹੋਣੀ ਚਾਹੀਦੀ ਹੈ। ਸੋ ਕੁੱਲ ਮਿਲਾ ਕੇ ਇੱਕ ਮੈਂ ਸਮਝਦਾ ਵੀ ਹੋਮ ਕਮਿੰਗ ਵੀ ਸੀ ਕਈਆਂ ਦੀ, ਔਰ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਟਰਾਈ ਸਟੇਟ ਦੇ ਵਿੱਚ ਅਸੀਂ ਹੋਰ ਵੀ ਐਕਟੀਵਿਟੀ ਦੇਖਾਂਗੇ। ਐਤਵਾਰ ਦਾ ਪ੍ਰੋਗਰਾਮ ਵੀ ਜਿਹੜਾ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਜਿਹੜਾ ਕਿ ਨਿਊ ਜਰਸੀ 'ਚ ਹੈ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੀ ਯਾਦ ਨੂੰ ਸਮਰਪਿਤ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ। ਉਹ ਵੀ ਗੁਰਦੁਆਰਾ ਕਮੇਟੀ ਔਰ ਸਿੱਖ ਸੰਗਤਾਂ ਉੱਥੇ ਕਾਫੀ ਪੰਥਕ ਪ੍ਰੋਗਰਾਮ ਉਡੀਕਦੀਆਂ ਨੇ, ਬਣਾਉਂਦੀਆਂ ਨੇ, ਔਰ ਜਿੱਥੇ ਵੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ 'ਚ ਵੀ ਗੱਲਬਾਤ ਦਾ ਜਿਹੜਾ ਕੇਂਦਰੀ ਧੁਰ ਹੈ ਉਹ ਤਾਂ ਹਰ ਥਾਂ ਕੌਮੀ ਘਰ ਹੁੰਦਾ, ਪਰ ਜਿਹੜੀਆਂ ਐਕਟੀਵਿਟੀਜ਼ ਅਰਾਊਂਡ ਨੇ, ਜਿਵੇਂ 7 ਨਵੰਬਰ ਦਾ ਜਿਹੜਾ ਪ੍ਰੋਟੈਸਟ ਹੈ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ, ਜਿਸ ਨੂੰ ਸਿੱਖਸ ਫਾਰ ਜਸਟਿਸ ਭਾਵੇਂ ਆਰਗੇਨਾਈਜ਼ ਕਰ ਰਿਹਾ, ਪਰ ਅਸੀਂ ਸਮਝਦੇ ਹਾਂ ਵੀ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਦੀ ਔਰ ਸਿੱਖ ਸੰਸਥਾਵਾਂ ਦੀ ਸ਼ਮੂਲੀਅਤ ਹੀ ਇਸ ਨੂੰ ਸਫਲ ਬਣਾਏਗੀ। ਇਸ ਲਈ ਅੱਡ-ਅੱਡ ਗੁਰਦੁਆਰਿਆਂ ਤੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ। ਸੋ ਕੁੱਲ ਮਿਲਾ ਕੇ ਉੱਥੇ ਵੀ ਸੰਗਤ ਦੇ ਨਾਲ ਜਿਹੜੀ ਸਾਂਝ ਹੈ, ਔਰ ਮੈਂ ਮਹਿਸੂਸ ਕਰਦਾ ਕਿ ਆਮ ਸਿੱਖ ਅੱਜ ਵੀ ਪੰਥ ਨੂੰ ਪਿਆਰ ਕਰਦਾ ਹੈ, ਪੰਥਕ ਚੜ੍ਹਦੀ ਕਲਾ ਲਈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਲਈ ਸਤਿਕਾਰ ਹੈ, ਜਿਹੜੇ ਜੂਝਦੇ ਨੇ, ਤੁਰੇ ਹੋਏ ਨੇ, ਉਹਨਾਂ ਨੂੰ ਵੀ ਉਹ ਪਿਆਰ ਕਰਦੇ ਨੇ ਕਿ ਭਾਈ ਇਹ ਸਾਰੀਆਂ ਜਿਹੜੀਆਂ ਨੇ ਇੰਨੀਆਂ ਆਬਸਟੈਕਲਸ ਦੇ ਬਾਵਜੂਦ ਵੀ ਗੱਲ ਨੂੰ ਅੱਗੇ ਤੋਰ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਜਸਟ ਜਿਹਨੂੰ ਕਹੋ ਕਿ ਰਿਵੀਜ਼ਨ ਹੀ ਸੀ, ਜਿਹੜਾ ਪਹਿਲਾਂ ਪੜ੍ਹਾਈ ਕੀਤੀ ਹੋਈ ਹੈ ਉਹਨੂੰ ਉਹਦੀ ਦੁਬਾਰਾ ਫੁੱਲਾਫਾਲੀ ਸੀ।
ਔਰ ਮੁੱਖ ਮੁੱਦੇ ਤੇ ਤੁਸੀਂ ਮੁੱਦਾ ਪੁੱਛਣਾ ਹੀ ਹੈ ਅਲਟੀਮੇਟਲੀ, ਸੋ ਉਹਦਾ ਵੀ 1 ਮਿੰਟ ਬਚਾ ਲਈਏ ਤੁਹਾਡੇ ਪੁੱਛਣ ਦਾ। ਜੀ ਜੀ। 2-3 ਇਸ਼ੂਜ਼ ਜਿਹੜੇ ਮੈਂ ਸਮਝਦਾ ਵੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੇ ਨੇ, ਕਿਉਂਕਿ ਵੀਕਐਂਡ ਵਾਲੀਆਂ ਬਹੁਤੀਆਂ ਘਟਨਾਵਾਂ ਦਾ ਤਾਂ ਫਿਰ ਅਸੀਂ ਨਹੀਂ ਨੋਟਿਸ ਲੈਂਦੇ, ਕਿਉਂਕਿ ਕੋਈ ਬਹੁਤ ਰਿਮਾਰਕੇਬਲ ਘਟਨਾ ਵੀ ਨਹੀਂ ਸੀ, ਪਰ ਆਮ ਖਬਰਾਂ ਵੀ ਜਿਹੜੀਆਂ ਨੇ ਉਹਨਾਂ 'ਚ ਕੋਈ ਏਡੀ ਗੱਲ ਨਹੀਂ ਸੀ। ਇੱਕ ਜਿਹੜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ ਹੈ, ਕਾਂਗਰਸ ਦੀ ਸਪੋਕਸਵੂਮਨ ਹੈ ਕੋਈ ਨਮੀਸ਼ਾ ਮਹਿਤਾ ਜੀ, ਇਹ ਪਹਿਲੀ ਵਾਰੀ ਮੈਂ ਇਹਦਾ ਨਾਮ ਸੁਣਿਆ। ਇਹਨੇ ਇੱਕ ਪ੍ਰੈਸ ਸਟੇਟਮੈਂਟ ਮੀਡੀਆ ਦੇ ਨਾਲ ਰਿਲੀਜ਼ ਕੀਤੀ ਹੈ, ਕਿਉਂਕਿ ਪਿਛਲੇ ਦਿਨਾਂ 'ਚ ਜਲੰਧਰ ਦੇ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਹੈ, ਉਸ ਦੇ ਵਿੱਚ ਜਿਹੜਾ ਉਹਨਾਂ ਨੇ ਕੋਈ ਮਿਊਜ਼ੀਅਮ ਬਣਾਇਆ ਹੋਏਗਾ ਜਾਂ ਲੰਗਰ ਹਾਲ ਹੋਏਗਾ, ਸਪੌਟ ਤੇ ਨਹੀਂ ਉਹਨਾਂ ਨੇ ਦਿੱਤਾ, ਪਰ ਉਹਦੇ 'ਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਪਿਕਚਰ ਜਿਹੜੀ ਹੈ ਉਹ ਸੁਸ਼ੋਭਿਤ ਕੀਤੀ ਗਈ। ਹੁਣ ਉਸ ਦੇ ਉੱਤੇ ਕਿਉਂਕਿ ਜ਼ਾਹਰ ਹੈ ਵੀ ਸੰਤਾਂ ਨੂੰ ਸ਼ਹੀਦ ਐਲਾਨਿਆ ਹੋਇਆ ਹੈ, ਅਕਾਲ ਤਖਤ ਸਾਹਿਬ ਨੇ ਸ਼ਹੀਦ ਮੰਨਿਆ ਹੈ, ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਪਿਕਚਰ ਹੈ, ਉਹ ਤੋਂ ਲੰਬਾ ਵਕਤ ਪਹਿਲਾਂ ਲੱਗ ਜਾਣੀ ਸੀ, ਪਰ ਜਿਹੜੇ ਜਿਨ੍ਹਾਂ ਨੇ ਆਪ ਹੀ ਇਹ ਲੰਬਾ ਵਕਤ 20 ਸਾਲ ਇਹ ਭੁਲੇਖਾ ਪਾਈ ਰੱਖਿਆ ਕਿ ਸੰਤ ਚੜ੍ਹਦੀ ਕਲਾ 'ਚ ਨੇ, ਪਰ ਚਲੋ ਜਦੋਂ ਭੁਲੇਖਾ ਉਹਨਾਂ ਦਾ ਨਿਕਲਿਆ ਤਾਂ ਫਿਰ ਪਿਕਚਰ ਵੀ ਲੱਗੀ, ਹੁਣ ਥਾਂ ਥਾਂ ਇਹ ਰੁਝਾਨ ਵੀ ਹੈ। ਸੋ ਇਸ ਦੇ ਉੱਤੇ ਉਹਨੇ ਰਿਐਕਟ ਕੀਤਾ ਹੈ, ਇਸ ਦੇ ਉੱਤੇ ਬੜੀ ਨਾ ਪੱਖੀ ਸਟੇਟਮੈਂਟ ਹੈ, ਔਰ ਸਿਰਫ ਉਹ ਪਿਕਚਰ ਤੱਕ ਹੀ ਗੱਲ ਨਹੀਂ ਰਹੀ, ਉਹਨੇ ਇਸ ਕਿਸਮ ਦੇ ਇਸ਼ੂ ਵੀ ਲਿਆਂਦੇ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ। ਇਹ ਬੀਬੀ ਨਮੀਸ਼ਾ ਮਹਿਤਾ ਇਹ ਕਹਿੰਦੀ ਹੈ, ਸਾਰਾ ਦੋਸ਼ ਬਾਦਲ ਦੇ ਉੱਤੇ ਦਿੰਦੀ ਹੈ ਕਿ ਵੀ ਉਹ ਕਹਿੰਦੀ ਹੈ ਜੀ ਕਿ ਬਾਦਲ ਪੰਜਾਬ 'ਚ ਕਾਲੇ ਦਿਨਾਂ ਲਈ ਜ਼ਿੰਮੇਵਾਰ ਸੀ, ਉਦੋਂ ਵੀ ਬਾਦਲ ਤੇ ਪਾਰਟੀ ਦੇ ਮੋਹਤਵਰ ਅੱਤਵਾਦੀਆਂ ਦੇ ਭੋਗਾਂ ਤੇ ਜਾ ਕੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਰਹੇ ਸਨ। ਹੁਣ ਪਹਿਲਾਂ ਤਾਂ ਇਹ ਹੈ ਕਿ ਜੀ ਇਹ ਕਿਉਂਕਿ ਹੁਣ ਬਾਦਲ ਇਹ ਸਾਰੇ ਲਈ ਜ਼ਿੰਮੇਵਾਰ ਹੈ, ਫੋਟੋਆਂ ਲੱਗ ਰਹੀਆਂ, ਇਹ ਜਿਹੜੀ ਹੈ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਯੋਜਨਾ ਹੈ, ਇਹ ਉਹਦੇ ਸ਼ਬਦ ਨੇ ਪਿਕਚਰ ਦੇ ਉੱਤੇ। ਫਿਰ ਉਹ ਇੱਕ ਸਟੈਪ ਅੱਗੇ ਗਈ ਕਿ ਜੀ ਪਹਿਲਾਂ ਵੀ ਇਹ ਅੱਤਵਾਦੀਆਂ ਦੇ ਭੋਗਾਂ ਤੇ ਜਾ ਕੇ ਇਹਨਾਂ ਨੇ ਮਾਹੌਲ ਖਰਾਬ ਕੀਤਾ। ਫਿਰ ਉਹ ਕਹਿੰਦੀ ਹੈ ਹਜ਼ਾਰਾਂ ਹਿੰਦੂਆਂ ਨੂੰ ਉਜਾੜ ਕੇ ਦੂਜੇ ਸੂਬਿਆਂ 'ਚ ਭੇਜਿਆ ਗਿਆ ਸੀ, ਅਜੇ ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ 'ਚੋਂ ਉਜਾੜੇ ਹਿੰਦੂਆਂ ਦੇ ਮੁੜ ਵਸੇਵੇ ਲਈ ਕੁਝ ਨਹੀਂ ਕੀਤਾ, ਜਦੋਂ ਕਿ ਉਹ 5ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦਾ ਆਨੰਦ ਮਾਣ। ਇਹ ਮੈਂ ਪਹਿਲੀ ਵਾਰ ਸੁਣ ਰਿਹਾ ਕਿ ਪੰਜਾਬ 'ਚੋਂ ਕੋਈ ਹਿੰਦੂ ਉਜੜ ਕੇ ਜਿਹੜੇ ਗਏ, ਜਿਹੜੇ ਉਜੜੇ ਹੋਏ ਨੇ ਅੱਜ ਵੀ, ਤੇ ਉਹਨਾਂ ਦੇ ਮੁੜ ਵਸੇਵੇ ਦੀ ਕਿਸੇ ਨੇ ਮੰਗ ਕੀਤੀ ਹੋਈ। ਹੁਣ ਇਹ ਕਈ ਵਾਰ ਐਂ ਲੱਗਣ ਲੱਗ ਜਾਂਦਾ ਹੈ ਵੀ RSS ਤਾਂ ਆਪਣੇ ਏਜੰਡੇ ਤੇ ਜੋ ਕਰ ਹੀ ਰਹੀ ਹੈ, ਕਾਂਗਰਸ 'ਚ ਅਸੀਂ ਸਮਝਦੇ ਸੀ ਵੀ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸੋਨੀਆ ਗਾਂਧੀ ਨੇ ਭਾਵੇਂ ਇੱਕ ਸਿੱਖ ਚਿਹਰਾ ਮਨਮੋਹਨ ਸਿੰਘ ਦਾ ਸਾਹਮਣੇ ਰੱਖ ਕੇ ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਕਾਂਗਰਸ ਜਿਹੜੀ ਹੈ ਵਾਪਸ ਮੇਕਅਪ ਕਰਨਾ ਚਾਹੁੰਦੀ ਹੈ ਜੋ ਵੀ ਉਹਨਾਂ ਦੀਆਂ ਪੁਰਾਣੀਆਂ ਨੀਤੀਆਂ ਸੀ, ਪਰ ਇਹਨੂੰ ਨਤੀਸ਼ਾ ਮਹਿਤਾ ਨੂੰ ਕਿਹਨੇ ਬਣਾਇਆ ਸਪੋਕਸਵੂਮਨ? ਔਰ ਇਹ ਜਿਹੜੇ ਇਸ਼ੂ ਚੱਕ ਰਹੀ ਹੈ ਇਹ ਤਾਂ RSS ਨੇ ਨਹੀਂ ਕਦੇ ਮੰਗ ਕੀਤੀ, ਜਾਂ RSS ਨੇ ਨਹੀਂ ਕਿਹਾ, ਜਾਂ ਸ਼ਿਵ ਸੈਨਾ, ਬਜਰੰਗ ਦਲ, ਇਸ ਕਿਸਮ ਦੀਆਂ ਫੈਨੇਟਿਕ ਹਿੰਦੂ ਜਥੇਬੰਦੀਆਂ ਨੇ, ਉਹਨਾਂ ਨੇ ਨਹੀਂ ਕਦੇ ਕਿਹਾ ਜੀ ਕਿ ਪੰਜਾਬ 'ਚੋਂ ਹਿੰਦੂ ਜਿਹੜੇ ਨੇ ਉਜੜੇ ਉਹਨਾਂ ਦਾ ਮੁੜ ਵਸੇਵਾ, ਕਿਉਂਕਿ ਉਜੜੇ ਹੀ ਨਹੀਂ ਜੀ। ਕੁਝ ਲੋਕਾਂ ਨੇ ਥੋੜੀ ਬਹੁਤ ਜਾ ਕੇ ਬਾਹਰ ਦੁਕਾਨਾਂ ਖੋਲੀਆਂ ਸੀ, ਉਹਨਾਂ ਨੇ ਅਜੇ ਵੀ ਰੱਖੀਆਂ ਹੋਈਆਂ, ਪੰਜਾਬ ਉਹਨਾਂ ਨੇ ਬੇਸ ਨਹੀਂ ਛੱਡਿਆ ਹੈ, ਲੇਕਿਨ ਇਹ ਇਸ ਨੂੰ ਵੀ ਇੱਕ ਆਧਾਰ ਬਣਾ ਰਹੀ ਹੈ। ਫਿਰ ਉਹ ਇਸ ਤੋਂ ਵੀ ਅੱਗੇ ਜਾ ਕੇ ਉਹਨੇ ਇੱਕ ਗੱਲ ਹੋਰ ਕਹੀ, ਉਹਨੇ ਕਿਹਾ ਕਿ ਜੀ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਰੋਪੜ ਤੋਂ ਜਦੋਂ ਹਿੰਦੂ ਸਮਾਜ ਨੇ ਤ੍ਰਿਸ਼ੂਲ ਯਾਤਰਾ ਕੱਢਣੀ ਸੀ ਤਾਂ ਉਸ ਤੇ ਸਰਕਾਰ ਨੇ ਪਾਬੰਦੀ ਲਗਵਾ ਦਿੱਤੀ, ਪਰ ਨਿਹੰਗਾਂ ਵੱਲੋਂ ਸ਼ਰੇਆਮ ਅੰਮ੍ਰਿਤਸਰ 'ਚ ਗੋਲੀਆਂ ਚਲਾ ਕੇ ਹਿੰਦੂਆਂ ਦੇ ਮਨਾਂ 'ਚ ਦਹਿਸ਼ਤ ਪੈਦਾ ਕਰਨ ਦਾ ਯਤਨ ਕੀਤਾ ਗਿਆ। ਹੁਣ ਹੈਰਾਨੀ ਹੈ ਕਿ ਕਾਂਗਰਸ ਦੀ ਸਪੋਕਸਵੂਮਨ ਹੈ, ਹਾਲਾਂਕਿ ਇਸ ਦੇ ਉਲਟ ਜਿਸ ਤਰੀਕੇ ਨਾਲ ਦੁਸ਼ਹਿਰੇ ਦੇ ਮੌਕੇ ਤੇ ਪੰਜਾਬ ਭਰ ਦੇ ਸ਼ਹਿਰਾਂ 'ਚ RSS ਦੇ ਜਿਹੜੇ ਵਲੰਟੀਅਰ ਗੁੰਡੇ ਉਹਨਾਂ ਨੇ ਫਾਇਰ ਆਰਮਸ, ਬੰਦੂਕਾਂ, ਪਿਸਤੌਲ, ਭਾਲੇ, ਤਲਵਾਰਾਂ ਲੈ ਕੇ ਜਲੂਸ ਕੱਢਿਆ, ਉਹਦੇ ਉੱਤੇ ਈਵਨ ਕਾਂਗਰਸ ਪਾਰਟੀ ਦੇ ਆਪਣੇ ਲੀਡਰਾਂ ਨੇ ਮੰਗ ਕੀਤੀ ਹੈ ਕਿ ਜੀ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਬਾਜਵੇ ਦੀ ਮੰਗ ਹੈ ਕਾਂਗਰਸ ਪ੍ਰਧਾਨ ਦੀ। ਹੁਣ ਇਹ ਕਹਿ ਰਹੀ ਹੈ ਜੀ ਉਹ ਤਰਸ਼ੂਲਾਂ ਨਾਲ ਜਿਹੜੀ ਸੀ ਉਹ ਕੱਢਣ ਨਹੀਂ ਸੀ ਦਿੱਤੀ, ਔਰ ਦੇਖੋ ਅੰਮ੍ਰਿਤਸਰ 'ਚ ਨਿਹੰਗਾਂ ਨੇ ਗੋਲੀ ਚਲਾ ਕੇ ਹਿੰਦੂਆਂ ਦੇ ਦਹਿਸ਼ਤ ਫੈਲਾਈ ਹੈ। ਉਹ ਉਹਨਾਂ ਦਾ ਆਪਣਾ ਝਗੜਾ ਹੈ ਨਿਹੰਗਾਂ ਦਾ, ਜਿੱਥੇ ਇੱਕ ਗਰੁੱਪ ਦਾ ਬਣਾਇਆ ਹੋਇਆ ਮੁਖੀ ਦੂਜਾ ਉਹਨੂੰ ਕਰਦਾ ਨਹੀਂ ਸੀ। ਉਹਨਾਂ ਦਾ ਫੰਕਸ਼ਨ ਕੋਈ ਹੁੰਦਾ ਹੈ ਮਹੱਲੇ ਦਾ ਬਾਹਰ ਇਸਲਾਮਾਬਾਦ 'ਚ, ਅੰਮ੍ਰਿਤਸਰ ਦੀ ਆਊਟਸਕਰਟ ਤੇ, ਉੱਥੇ ਉਹਨਾਂ ਦਾ ਝਗੜਾ ਹੋਇਆ, ਗੋਲੀ ਚੱਲੀ, ਨਾ ਉਹਦਾ ਕੋਈ ਸਿੱਖਾਂ ਨਾਲ ਤਾਲੁਕ ਹੈ, ਨਾ ਹਿੰਦੂਆਂ ਨਾਲ ਤਾਲੁਕ ਹੈ, ਨਾ ਕੋਈ ਅਦਰਵਾਈਜ਼ ਹੈ। ਸੋ ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਆਉਣ ਵਾਲੇ ਦਿਨਾਂ 'ਚ ਇੱਕ ਪਾਸੇ ਤਾਂ RSS ਦਾ ਹਿੰਦੂਤਵਾ ਦਾ ਏਜੰਡਾ ਹੈ ਹੀ ਹੈ, ਕਾਂਗਰਸ ਵਾਲਿਆਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਜਿਵੇਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਮੋਰ ਲਾਇਲ ਦੈਨ ਦਾ ਕਿੰਗ,
ਕਿ ਵੀ ਬਾਦਸ਼ਾਹ ਨਾਲੋਂ ਵੀ ਤੁਸੀਂ ਜ਼ਿਆਦਾ ਜਿਹੜੀ ਹੈ ਵਫਾਦਾਰੀ ਦਿਖਾਓ, ਵੀ ਇਹ ਤਾਂ ਹਿੰਦੂਤਵਾ ਦੇ ਪਿਓ ਬਣ ਗਏ ਨੇ ਜੀ। ਯਾਨੀ ਦੋਨੋਂ ਇਸ਼ੂ ਜਿਹੜੇ ਇਹਨੇ ਲਿਆਂਦੇ ਤਿੰਨੋਂ, ਜੇ ਫੋਟੋ ਲਾਉਣ ਦਾ ਔਰ ਇਹ ਫੋਟੋ ਪਿਕਚਰ ਜਲੰਧਰ ਲੱਗਣ ਦਾ, ਤਾਂ ਕੋਈ ਹਿੰਦੂਤਵੀ ਜਥੇਬੰਦੀ ਦਾ ਰਿਐਕਸ਼ਨ ਨਹੀਂ ਆਇਆ। ਫੋਟੋ ਲਾਉਣ ਦਾ, ਫਿਰ ਇਹ ਕਹਿਣ ਦਾ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣਿਆ, ਇਹਨੇ ਪੰਜਾਬ 'ਚੋਂ ਜਿਹੜੇ ਹਿੰਦੂਆਂ ਦਾ ਮੁੜ ਵਸੇਵਾ ਨੇ ਕੀਤਾ, ਔਰ ਫਿਰ ਇਹ ਕਹਿਣਾ ਕਿ ਜੀ ਦੇਖੋ ਇਹ ਨਿਹੰਗ ਹਿੰਦੂਆਂ 'ਚ ਦਹਿਸ਼ਤ ਫੈਲਾ ਰਹੇ ਨੇ ਤੇ ਸਾਨੂੰ ਤਰਸ਼ੂਲਾਂ ਨਾਲ ਜਲੂਸ ਨਹੀਂ ਕੱਢਣ। ਇਹ ਕਾਂਗਰਸ ਪਾਰਟੀ ਹੈ ਜੀ। ਸੋ ਉਸ ਤੋਂ ਅੰਦਾਜ਼ਾ ਲਾਓ ਕਿ ਜਦੋਂ ਅਸੀਂ ਇਹ ਗੱਲ ਕੋਟ ਕਰਦੇ ਹਾਂ ਕਿ ਵੀ ਜਿਵੇਂ ਮਾਸਟਰ ਤਾਰਾ ਸਿੰਘ ਨੇ ਆਪਣੀ ਸਵੈ ਜੀਵਨੀ 'ਚ ਬਾਅਦ ਦੇ ਵਿੱਚ ਕਿਹਾ ਸੀ ਕਿ ਜਿਹੜੀ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ ਇਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ। ਡਿਕਟੇਟਰਸ਼ਿਪ ਦੇ ਵਿੱਚ ਤਾਂ ਆਸ ਹੁੰਦੀ ਹੈ ਵੀ ਡਿਕਟੇਟਰ ਮਰ ਜਾਏਗਾ, ਤੁਹਾਡੀ ਜਾਨ ਛੁੱਟ ਜਾਏਗੀ, ਪਰ ਬਹੁ ਗਿਣਤੀ ਦੇ ਗਲਬੇ 'ਚ ਕਦੇ ਵੀ ਤੁਸੀਂ ਸੁਰੱਖਿਅਤ ਨਹੀਂ ਹੋ ਸਕਦੇ। ਸੋ ਹੁਣ ਇਹ ਬਹੁ ਗਿਣਤੀ ਦੀਆਂ ਇਹ ਦੋਨੋਂ ਪਾਰਟੀਆਂ ਬੀਜੇਪੀ ਔਰ ਕਾਂਗਰਸ, ਇਹਨਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਵੀ ਕਿਨੇ ਇਹ ਸਭ ਤੋਂ ਜ਼ਿਆਦਾ ਹਿੰਦੂਤਵੀ ਹੋਣਾ ਹੈ। ਸੋ ਇਹ ਮਾਈ ਜਿਹੜੀ ਹੈ ਨਮੀਸ਼ਾ ਮਹਿਤਾ ਜੀ, ਇਸ ਦਾ ਐਟੀਟਿਊਡ ਇਹ ਦੱਸ ਰਿਹਾ ਹੈ ਕਿ ਵੀ ਹਿੰਦੂਤਵਾ ਕੀ ਹੈ ਤੇ ਬਹੁ ਗਿਣਤੀ ਦਾ ਗਲਬਾ ਕੀ ਹੈ ਜੀ। ਦੂਸਰੀ ਖਬਰ ਜਿਹੜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ, ਉਹ ਇੰਡੀਅਨ ਗਵਰਨਮੈਂਟ ਨੇ ਐਲਾਨ ਕੀਤਾ ਹੈ ਕਿ ਜੀ ਅਸੀਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਭਾਰਤ ਚਾਈਨਾ ਬਾਰਡਰ ਦੇ ਉੱਤੇ 54 ਨਵੀਆਂ ਬਾਰਡਰ ਪੋਸਟ ਇੰਡੋ ਤਿੱਬਤਨ ਬਾਰਡਰ ਫੋਰਸ ਦੀਆਂ ਬਣਾ ਰਹੇ ਜੀ, ਔਰ ਇਹ ਜਿਹੜੀਆਂ ਨੇ ਡਿਫੈਂਡ ਕਰਨਗੀਆਂ ਅਰੁਣਾਚਲ ਪ੍ਰਦੇਸ਼ ਨੂੰ। ਇਸ ਦੇ ਉੱਤੇ ਜਿਹੜਾ ਚਾਈਨੀਜ਼ ਗਵਰਨਮੈਂਟ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਹੁਆ ਚੁਨਿਆਂਗ ਨੇ ਬੜਾ ਸਖਤ ਰਿਐਕਸ਼ਨ ਦਿੱਤਾ ਔਰ ਉਹਦੇ ਜਿਹੜੀ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਹੈ ਚਾਈਨੀਜ਼ ਫੋਰਨ ਮਿਨਿਸਟਰੀ ਦੀ, ਉਹ ਇਹ ਹੈ ਕਿ China's position on China-India boundary question is consistent and clear ਕਿ ਚਾਈਨਾ ਦੀ ਚੀਨ ਭਾਰਤ ਸਰਹੱਦ ਸੰਬੰਧੀ ਜਿਹੜੀ ਪੋਜੀਸ਼ਨ ਹੈ ਉਹ ਬੜੀ ਲਗਾਤਾਰਤਾ ਵਾਲੀ ਔਰ ਬੜੀ ਸਪਸ਼ਟ ਹੈ। We are committed to finding a solution to the boundary question with the Indian side through friendly negotiations as soon as possible। ਅਸੀਂ ਭਾਰਤ ਦੇ ਨਾਲ ਇਸ ਸੀਮਾ ਵਿਵਾਦ ਸੰਬੰਧੀ ਗੱਲਬਾਤ ਰਾਹੀਂ ਜਿੰਨੀ ਜਲਦੀ ਹੋ ਸਕੇ ਇਸ ਦਾ ਹੱਲ ਲੱਭਣਾ ਚਾਹੁੰਦੇ ਐਂਡ ਵਰਕਿੰਗ ਟੁਗੇਦਰ ਟੂ ਸੇਫਗਾਰਡ ਪੀਸ ਐਂਡ ਟ੍ਰੈਂਕੁਇਲਿਟੀ ਅਲੋਂਗ ਦਾ ਬਾਰਡਰ। ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਸਰਹੱਦ ਦੇ ਉੱਤੇ ਸ਼ਾਂਤੀ ਰਹੇ ਔਰ ਅਮਨ ਅਮਾਨ ਰਹੇ ਜੀ। ਪੈਂਡਿੰਗ ਦਾ ਫਾਈਨਲ ਸੈਟਲਮੈਂਟ ਆਫ ਦਾ ਬਾਰਡਰੀ ਕੁਐਸਚਨ, ਜਦੋਂ ਤੱਕ ਇਸ ਸੀਮਾ ਵਿਵਾਦ ਦਾ ਅਖੀਰਲਾ ਹੱਲ ਨਹੀਂ ਕੱਢ ਲਿਆ ਜਾਂਦਾ, we hope that the Indian side could refrain from taking any action that may complicate or exaggerate the question। ਉਦੋਂ ਤੱਕ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਸਾਈਡ ਜਿਹੜੀ ਹੈ ਕੋਈ ਇਸ ਕਿਸਮ ਦੀ ਕਾਰਵਾਈ ਨਹੀਂ ਕਰੇਗੀ ਜਿਹੜੀ ਕਿ ਇਸ ਸਰਹੱਦ ਦੀ ਸਮੱਸਿਆ ਨੂੰ ਹੋਰ ਵੀ ਜਿਹੜਾ ਉਹ ਕੰਪਲਿਕੇਟ ਕਰੇ ਜਾਂ ਉਸ ਨੂੰ ਉਲਝਾਏ ਤੇ ਇਸ ਸਾਰੇ ਮੁੱਦੇ ਨੂੰ ਹੋਰ ਵੀ ਵਿਗਾੜੇ ਜੀ। ਸੋ ਜ਼ਾਹਰ ਹੈ ਵੀ ਚਾਈਨਾ ਨੇ ਜਿਹੜੀ ਹੈ ਸਪਸ਼ਟ ਸ਼ਬਦਾਂ ਦੇ ਵਿੱਚ ਵਾਰਨਿੰਗ ਦਿੱਤੀ ਹੈ ਕਿ ਵੀ ਇਹ ਕੰਮ ਮਤ ਕਰੋ, ਔਰ ਜੇ ਇੰਡੀਅਨਸ ਨੇ ਇਸ ਨੂੰ ਜੇ ਤਾਂ ਬਿਆਨ ਤੱਕ ਹੀ ਹੈ ਫਿਰ ਤਾਂ ਗੱਲ ਡਿਫਰੈਂਟ ਹੈ, ਪਰ ਜੇ ਇਹਨਾਂ ਨੇ ਇਹਨੂੰ ਐਗਜ਼ੀਕਿਊਟ ਕਰਨਾ ਚਾਹਿਆ, ਕਿਉਂਕਿ ਚੀਨ ਹਮੇਸ਼ਾ ਹੀ ਅਰੁਣਾਚਲ ਪ੍ਰਦੇਸ਼ ਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਕਿ ਦੱਖਣੀ ਤਿੱਬਤ ਹੈ ਜੀ, ਔਰ ਉਹ ਕਦੇ ਵੀ ਇਸ ਕਿਸਮ ਦੀ ਗੱਲ ਕਿ ਇੰਡੀਆ ਉੱਥੇ ਕੰਸੋਲੀਡੇਟ ਕਰੇ, ਹਾਂ ਇਹ ਗੱਲਬਾਤ ਕਰਕੇ ਅਰੁਣਾਚਲ ਦਾ ਕੁਝ ਹਿੱਸਾ ਇਹਨਾਂ ਨੂੰ ਕੁਝ ਉਹਨਾਂ ਨੂੰ ਕੋਈ ਇਸ ਕਿਸਮ ਦਾ ਹੁੰਦਾ ਫਿਰ ਠੀਕ ਹੈ, ਪਰ ਇਹ ਜੇ ਸਮਝਦੇ ਨੇ ਕਿ ਜੀ ਸਾਡਾ ਇਹ ਅਟੁੱਟ ਅੰਗ ਹੈ ਔਰ ਇਹ ਸਾਡਾ ਅਰੁਣ ਹੈ, ਅਰੁਣ ਸੂਰਜ ਨੂੰ ਕਹਿੰਦੇ ਨੇ, ਉਹਦਾ ਨਾਂ ਹੀ ਅਰੁਣਾਚਲ ਹੈ ਕਿ ਜੀ ਇਹ ਸਾਡੀ ਸੂਰਜ ਜਿੱਥੋਂ ਚੜ੍ਹਦਾ ਉਹ ਧਰਤੀ ਹੈ, ਤੇ ਫਿਰ ਚਾਈਨਾ ਦੇ ਨਾਲ ਜਿਹੜਾ ਕਨਫਲਿਕਟ ਹੈ ਉਹ ਹੋਏਗਾ ਹੀ ਹੋਏਗਾ। ਔਰ ਇੰਡੀਆ ਦਾ ਜਿਸ ਕਿਸਮ ਦਾ ਰਵੱਈਆ ਚੱਲ ਰਿਹਾ ਹੈ, ਚੀਨ ਦਾ ਵੀਅਤਨਾਮ ਦੇ ਨਾਲ ਜਾਪਾਨ ਦੇ ਨਾਲ ਵੀ ਕਲੈਸ਼ ਹੈ, ਸੋ ਜਾਪਾਨੀਆਂ ਨਾਲ ਵੀ ਮੋਦੀ ਜਿਹੜਾ ਹੈ ਉਹ ਓਵਰਬੋਰਡ ਜਾ ਕੇ ਸਮਝੌਤੇ ਕਰ ਰਿਹਾ ਹੈ। ਵੀਅਤਨਾਮ ਦਾ ਵੀ ਹੈਡ ਜਿਹੜਾ ਅੱਜ ਕੱਲ੍ਹ ਇੰਡੀਆ ਹੈ ਔਰ ਉਹਨਾਂ ਨੂੰ ਉਹ ਕਹਿ ਰਹੇ ਨੇ ਜੀ ਅਸੀਂ ਤੁਹਾਨੂੰ ਇਹ ਫਲਾਣੀਆਂ ਬ੍ਰਹਮੋ ਮਿਸਲ ਵੇਚਾਂਗੇ ਔਰ ਦੂਸਰਾ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਇੰਡੀਆ ਦੀਆਂ ਭੜਕਾਊ ਕਾਰਵਾਈਆਂ ਨੇ, ਇੱਧਰੋਂ ਚਾਈਨਾ ਵੀਅਤਨਾਮ ਦੇ ਨਾਲ ਜਿਹੜੀਆਂ ਅੱਗੇ ਦਿਲਵਦੀ ਵਾਲੀਆਂ ਗੱਲਾਂ ਕਰਨੀਆਂ ਔਰ ਇੱਧਰੋਂ ਇਹ ਜਿਹੜਾ 54 ਪੋਸਟਾਂ ਜਿਹੜੀਆਂ ਨੇ ਇੱਧਰ ਬਣਾਉਣਾ ਚਾਹੁੰਦੇ ਨੇ, ਇਹ ਆਉਣ ਵਾਲੇ ਪੀਰੀਅਡ 'ਚ ਚਾਈਨਾ ਇੰਡੀਆ ਜਿਹੜੀ ਆਪਸੀ ਸਰਹੱਦ ਵਾਲੀ ਲਾਈਨ ਦੇ ਉੱਤੇ ਕੋਆਪਰੇਸ਼ਨ ਦੀ ਥਾਂ ਤੇ ਕਨਫਲਿਕਟ ਨੂੰ ਜਨਮ ਦੇਗਾ ਜੀ। ਤੀਸਰਾ ਪਾਰਟ ਜਿਹੜਾ ਇਸ ਮੇਰੇ ਨਜ਼ਰਾਂ 'ਚੋਂ ਗੁਜ਼ਰਿਆ, ਅੱਜ ਕੱਲ ਹੁਣ ਬਾਦਲ ਨੂੰ ਵੀ ਜ਼ਲੀਲ ਹੋ ਰਿਹਾ ਹੈ,
ਭਰ ਕੇ ਜ਼ਲਾਲਤ ਮਿਲ ਰਹੀ ਹੈ ਤੇ ਉਹ ਵੀ ਗਰਾਊਂਡ ਤਿਆਰ ਕਰ ਰਿਹਾ ਵੀ ਅੱਗੋਂ ਜਦੋਂ ਛਾਲ ਮਾਰਨੀ ਪਈ ਉੱਥੋਂ ਜੁੱਤੀਆਂ ਪੈ ਰਹੀਆਂ ਨੇ। ਹੁਣ ਈਵਨ ਹਰਿਆਣੇ ਦੇ ਚੀਫ ਮਿਨਿਸਟਰ ਦੇ ਸਹੁੰ ਚੁੱਕ ਸਮਾਗਮ ਤੇ ਗਏ ਔਰ ਸਾਰੇ ਸੋਸ਼ਲ ਮੀਡੀਆ ਜਾ ਕੇ ਉੱਥੇ ਮੋਦੀ ਵੀ ਆਇਆ ਹੋਇਆ ਸੀ। ਮੋਦੀ ਨੇ ਉਹਨੂੰ ਵਿਸ਼ ਵੀ ਨਹੀਂ ਕੀਤਾ ਹੈ, ਨੇੜੇ ਵੀ ਨਹੀਂ ਲੱਗਾ। ਉਹਨਾਂ ਨੇ ਕਿਹਾ ਜੀ ਹੋਰ ਲੈ ਲੈ ਜ਼ਲਾਲਤ ਦਾ ਕੰਮ। ਪਰ ਬਾਦਲ ਨੇ ਵੀ ਆਪਣਾ ਕੰਮ ਸ਼ੁਰੂ ਕਰਤਾ ਹੈ। ਹੁਣ ਬੀਤੇ ਕੱਲ ਸਰ ਦਰਸ਼ਨ ਸਿੰਘ ਫੇਰੂਮਾਨ, ਜਿਨ੍ਹਾਂ ਦਾ ਅਸੀਂ ਇਤਿਹਾਸ ਸੈਕਸ਼ਨ 'ਚ ਜ਼ਿਕਰ ਕਰਾਂਗੇ, ਉਹਨਾਂ ਨੇ 74 ਦਿਨ ਵਰਤ ਰੱਖ ਕੇ ਸਿੱਖ ਹੋਮਲੈਂਡ ਦੇ ਲਈ ਜਿਹੜੀ ਹੈ ਸ਼ਹਾਦਤ ਪਾਈ ਸੀ। ਅੱਗੇ ਕਦੇ ਨਜ਼ਰ ਨਹੀਂ ਆਇਆ ਕਿ ਬਾਦਲ ਨੇ ਕਦੇ ਫੇਰੂਮਾਨ ਦੇ ਸਮਾਗਮ ਦੇ ਵਿੱਚ ਇਸ ਲੈਵਲ ਦੀ ਪਾਰਟਿਸਿਪੇਸ਼ਨ ਕੀਤੀ ਹੋਏ। ਬਾਦਲ ਆਇਆ ਉਸ ਸਮਾਗਮ ਦੇ ਵਿੱਚ ਔਰ ਉੱਥੇ ਉਹਨੇ ਬੜੀ ਲੱਛੇਦਾਰ ਤਕਰੀਰ ਵੀ ਕੀਤੀ ਔਰ ਬਾਅਦ ਦੇ ਵਿੱਚ ਮੀਡੀਆ ਦੇ ਨਾਲ ਵੀ ਗੱਲ ਕੀਤੀ। ਇੱਕ ਤਾਂ ਬਾਦਲ ਨੇ ਕਿਹਾ ਕਿ ਜੀ ਜਿਹੜਾ 4 ਦਹਾਕੇ ਹੋ ਗਏ ਨੇ ਫੇਰੂਮਾਨ ਦੀ ਸ਼ਹਾਦਤ ਨੂੰ ਔਰ ਅਜੇ ਤੱਕ ਵੀ ਚੰਡੀਗੜ੍ਹ ਔਰ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਹੀਂ ਮਿਲੇ। ਔਰ ਉਹਨੇ ਕਿਹਾ ਜੀ ਅਗਲੇ ਸਾਲ ਤੋਂ ਅਸੀਂ ਫੇਰੂਮਾਨ ਦਾ ਜਿਹੜਾ ਇਹ ਸ਼ਹੀਦੀ ਦਿਨ ਹੈ ਇਹਨੂੰ ਸਟੇਟ ਲੈਵਲ ਫੰਕਸ਼ਨ ਕਰਾਂਗੇ। ਇਹਨਾਂ ਨੂੰ ਕੋਈ ਪੁੱਛੇ ਵੀ ਤੂੰ 5ਵੀਂ ਵਾਰ ਮੁੱਖ ਮੰਤਰੀ ਬਣਿਆ ਜਦੋਂ ਫੇਰੂਮਾਨ ਦੀ ਸ਼ਹਾਦਤ ਤੋਂ ਬਾਅਦ, ਵੀ 5 ਵਾਰ ਤੈਨੂੰ ਕਦੇ ਯਾਦ ਨਹੀਂ ਆਇਆ ਕਿ ਫੇਰੂਮਾਨ ਦੀ ਕਿੰਨੀ ਵੱਡੀ ਕੁਰਬਾਨੀ ਹੈ ਕਿ ਉਹਨੇ ਅਰਦਾਸ ਦੀ ਅਹਿਮੀਅਤ, ਸਿੱਖ ਹੋਮਲੈਂਡ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀਆਂ ਦੀ ਜਿਹੜੀ ਹੈ ਉਹ ਪ੍ਰਾਪਤੀ ਦੇ ਲਈ ਆਪਣੀ ਸ਼ਹਾਦਤ ਪਾਈ। ਫਿਰ ਜਿਹੜਾ ਬਾਦਲ ਦੇ ਕੁਝ ਸ਼ਬਦ ਨੇ ਇਹ ਸਿਗਨੀਫੀਕੈਂਟ ਨੇ ਕਿਉਂਕਿ ਜਦੋਂ ਹੁਣ ਚੇਂਜ ਹੋ ਰਿਹਾ ਸਿਨੈਰੀਓ, ਹੁਣ ਬਾਦਲ ਜਿਹੜਾ ਹੈ ਉਹ ਹੌਕ ਬਣ ਰਿਹਾ, ਬੜਾ ਜੁਝਾਰੂ ਸੁਰ 'ਚ ਕਹਿ ਰਿਹਾ ਜੀ। ਹੁਣ ਬਾਦਲ ਕਹਿ ਰਿਹਾ ਕਿ ਜੀ ਉਹਨੇ ਕਿਹਾ ਕਿ Badal said it was sad that after more than 4 decades of Feruman's martyrdom, these issues were yet to be resolved. कि 4 ਦਹਾਕਿਆਂ ਬਾਅਦ ਵੀ ਅਜੇ ਇਹ ਇਸ਼ੂ ਸੋਲਵ ਨਹੀਂ ਹੋਏ ਔਰ ਹੁਣ ਤੁਸੀਂ ਉਹਦਾ ਦੇਖੋ ਮੋਮੋ ਠਗਣਾ। Punjabis will never forgive the Congress attempts to deny Chandigarh to Punjab. ਕਿ ਕਦੇ ਵੀ ਲੋਕ ਮਾਫ ਨਹੀਂ ਕਰਨਗੇ ਕਾਂਗਰਸ ਨੂੰ ਜੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ। I caution the people not to be swayed by the Congress malicious propaganda as the party was behind Operation Blue Star and genocide of Sikhs in 1984 ਕਿ ਲੋਕ ਕਾਂਗਰਸ ਦੇ ਪ੍ਰੋਪੇਗੈਂਡੇ ਦਾ ਪ੍ਰਭਾਵ ਨਾ ਕਬੂਲਣ। ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਕੀਤਾ, ਉਹਨਾਂ ਨੇ 1984 ਚ ਜਿਹੜੀ ਹੈ ਨਸਲਕੁਸ਼ੀ ਸਿੱਖਾਂ ਦੀ ਕੀਤੀ। ਹੁਣ ਉਹਦੀ ਇੱਕ ਗੱਲ ਜਿਹੜੀ ਉਹ ਕਹਿ ਰਿਹਾ ਕਿ ਜਿਹੜਾ paying tributes to Feruman, Badal said that later had laid down his life to press the center to transfer Punjabi speaking areas to Chandigarh to Punjab. He said Shromani Akali Dal would take up these issues with the center. ਇਹਨਾਂ ਨੂੰ ਕੋਈ ਪੁੱਛੇ ਵੀ ਹਰ ਗੱਲ ਕਾਂਗਰਸ ਦੇ ਖਾਤੇ 'ਚ ਪਾਉਣ ਨਾਲੋਂ ਵੀ ਤੁਹਾਡੀ ਕਦੇ ਸਰਕਾਰ ਨਹੀਂ ਬਣੀ ਸੈਂਟਰ 'ਚ। ਤੂੰ 5 ਵਾਰ ਪੰਜਾਬ ਦਾ ਚੀਫ ਮਿਨਿਸਟਰ ਰਿਹਾ ਹੈ, 5 ਸਾਲ ਤੁਸੀਂ ਪੂਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਹੁਣ ਤੈਨੂੰ ਯਾਦ ਆਇਆ ਕਿ ਤੂੰ ਸੈਂਟਰ ਦੇ ਨਾਲ ਚੰਡੀਗੜ੍ਹ ਔਰ ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ ਲੈਣਾ ਜੀ। ਬਿਲਕੁਲ। ਸੋ ਜ਼ਾਹਰ ਹੈ ਕਿ ਇਹ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਕੋਈ ਹਰਜ਼ ਨਹੀਂ। ਅਸੀਂ ਓਪਨ ਆਫਰ ਕੀਤੀ ਹੈ ਕਿ ਬਾਦਲ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਮਾਰ ਕੇ ਖਾਲਿਸਤਾਨ ਦੀ ਸਟਰਗਲ ਨੂੰ ਲੀਡ ਕਰੇ। ਅਸੀਂ ਜਿਹੜਾ ਉਸ ਨੂੰ ਜਿਹੜਾ ਉਸ ਦੇ ਲਈ ਸਪੋਰਟ ਕਰਾਂਗੇ ਕਿ ਭਾਈ ਇਹ ਖਾਲਿਸਤਾਨ ਦਾ ਲੀਡਰ ਹੈ। ਪਰ ਜੇ ਇਹ ਡਰਾਮੇਬਾਜ਼ੀ ਜਿਹੀ ਆਪਣੇ ਟੱਬਰ ਦੀ ਹਰਸਿਮਰਤ ਦੀ ਮਿਨਿਸਟਰੀ ਬਚਾਣੀ ਹੈ ਜਾਂ ਪੰਜਾਬ ਜਿਹੜਾ ਹੁਣ ਠੁੱਡ ਮਾਰਨ ਦੀਆਂ ਤਿਆਰੀਆਂ ਨੇ ਉਹਨੂੰ ਨਵਜੋਤ ਸਿੱਧੂ ਨੂੰ ਜਿਵੇਂ ਬਿਲਡ ਕੀਤਾ ਜਾ ਰਿਹਾ, ਸੋ ਇਹ ਉਹਨਾਂ ਨੂੰ ਇਹਨੂੰ ਕਹਿੰਦੇ ਨੇ ਵੀ ਗਿੱਦੜ ਭਪਕੀਆਂ। ਇਹ ਹੁਣ ਸੈਂਟਰ ਨੂੰ ਮਾੜੀਆਂ ਮੋਟੀਆਂ ਅੱਖਾਂ ਦਿਖਾ ਰਿਹਾ ਕਿ ਜੀ ਅਸੀਂ ਹੁਣ ਫੇਰੂਮਾਨ ਦਾ ਸਟੇਟ ਡੇ ਮਨਾਵਾਂਗੇ ਔਰ ਅਸੀਂ ਸੈਂਟਰ ਕੋਲ ਵੀ ਇਹ ਇਸ਼ੂ ਲਵਾਂਗੇ, ਇਹ ਪੰਜਾਬ ਦੇ ਇਸ਼ੂ ਨੇ, ਅਸੀਂ ਇਹਨਾਂ ਨੂੰ ਜਿਹੜਾ ਅਕਾਲੀ ਦਲ ਹਮੇਸ਼ਾ ਹੀ ਇਹਨਾਂ ਦੀ ਐਡਵੋਕੇਸੀ ਲੰਬਾ ਚੌੜਾ ਉਹਦਾ, ਲੇਕਿਨ ਮੈਂ ਉਸ ਦਾ ਤੱਤ ਸਾਰੇ ਇਸ ਲਈ ਦਿੱਤਾ ਹੈ ਕਿ ਇੱਕ ਪਾਸੇ ਜਿੱਥੇ ਹੈ ਉਹ ਹਿੰਦੂਤਵਾ ਵਾਲਿਆਂ ਦਾ ਏਜੰਡਾ ਖੁੱਲ੍ਹ ਕੇ ਹੈ, ਉਹ ਇਹਨੂੰ ਦੁਰਕਾਰ ਰਹੇ ਨੇ ਔਰ ਹੁਣ ਇਹ ਸਪੇਸ ਲੱਭ ਰਿਹਾ ਹੈ। ਸੋ ਬਜਾਏ ਕਿ ਹੁਣ ਚੰਡੀਗੜ੍ਹ ਤੇ ਪੰਜਾਬੀ ਸਪੀਕਿੰਗ ਏਰੀਆਜ਼ ਤੇ ਇੱਦਾਂ ਦੀਆਂ ਨਿਗੁਣੀਆਂ ਜਿਹੀਆਂ ਗੱਲਾਂ ਦੇ ਪਿੱਛੇ ਲੁਕੇ, ਜੇ ਹੁਣ ਇਹਨੇ ਸਰਵਾਈਵ ਕਰਨਾ ਹੈ ਤੇ ਜਾਂ ਮਰਨ ਤੋਂ ਪਹਿਲਾਂ ਆਪਣਾ ਕਲੰਕ ਧੋਣਾ ਹੈ ਜਿਹੜਾ ਪਾਪ ਇਹਨੇ 5 ਦਹਾਕਿਆਂ ਦੇ ਵਿੱਚ ਕੀਤੇ ਨੇ, ਹਿੰਦੂਤਵਾ ਨੂੰ ਲਿਆ ਕੇ ਸਿੱਖੀ ਦੀ ਜ਼ਮੀਨ ਦੇ ਉੱਤੇ ਜਿਹੜਾ ਉਹਨਾਂ ਦੇ ਪੈਰ ਲਵਾ ਕੇ, ਉਹ ਇੱਕੋ ਤਰ੍ਹਾਂ ਹੀ ਦੂਰ ਹੋ ਸਕਦੇ ਨੇ ਕਿ ਵੀ ਜਿਵੇਂ ਉਹ ਵਿਦਾਵੀਆਂ ਨੇ ਅਲਟੀਮੇਟਲੀ ਸ਼ਹਾਦਤ ਪਾ ਕੇ ਹੀ ਆਪਣੇ ਉਸ ਵਿਦਾਵੇ ਨੂੰ ਧੋਤਾ ਸੀ। ਸੋ ਇਹਦੇ ਲਈ ਇੱਕੋ ਹੀ ਰਸਤਾ ਜਿਹੜਾ ਉਹ ਹੈ ਜਿਹਦੇ ਥੱਲੇ ਉਹ ਆਪਣੇ ਕਲੰਕ ਧੋ ਸਕਦਾ ਕਿ ਕੌਮੀ ਘਰ ਖਾਲਿਸਤਾਨ ਦੇ ਲਈ ਇਮਾਨਦਾਰੀ ਦੇ ਨਾਲ ਪਿਛਲੀਆਂ ਬੇਈਮਾਨੀਆਂ ਦਾ ਪਛਤਾਪ ਕਰੇ, ਪੰਥ ਤੋਂ ਮਾਫੀ ਮੰਗੇ ਔਰ ਇਸ ਦੇ ਲਈ ਲੀਡ ਕਰੇ। ਨਹੀਂ ਤਾਂ ਬਾਕੀ ਜਿਹੜੇ ਨੇ ਸਾਰੇ ਇਹ ਗਿਮਿਕ ਨੇ, ਇਹ ਐਵੇਂ
ਹੋਛੀਆਂ ਜਿਹੀਆਂ ਹਰਕਤਾਂ ਨੇ ਇੱਧਰ ਉੱਧਰ ਦੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।